मेरे दोस्तों, बेलियो ते बुजुर्गो, सावल राय सलाम अर्ज करता। मेरे प्यारे दोस्तों, साडी अज दी ये दास्तान जिंदा नाम है नागन मलका, जिहड़ी अज असीं पेश कर रहे हैं, उम्मीद है कि तुसीं इहनूं पसंद करोगे। मेरे दोस्तों, पुराने जमाने दी गल है, शहर पारस ते एक बादशाह हुकूमत करदा सी ते ओहदी रिहाया ओहदी रहम दिली दी वजह तो ओहदे नाल बड़ा प्यार करदी सी। बादशाह दा बेटा जिंदा नाम सुलेमान सी, ਉਹ बचपन ਵਿੱਚ ਹੀ ਤਲਵਾਰਬਾਜ਼ੀ ਤੇ ਘੋੜਸਵਾਰੀ ਤੇ ਨੇਜ਼ੇਬਾਜ਼ੀ ਦਾ ਮਾਹਿਰ ਹੋ ਗਿਆ ਸੀ। ਇਹਦੇ ਫੁਰਤੀਲੇਪਨ ਤੇ ਹੁਸ਼ਿਆਰ ਹੋਣ ਦੀ ਵਜ੍ਹਾ ਤੋਂ ਇਹਨੂੰ ਨੰਨਾ ਟਾਈਗਰ ਕਿਹਾ ਜਾਂਦਾ ਸੀ। ਨੰਨਾ ਟਾਈਗਰ ਜਦੋਂ ਪੈਦਾ ਹੋਇਆ ਤੇ ਬਾਦਸ਼ਾਹ ਦੀ ਮਲਕਾ ਇਸ ਜਹਾਨ ਨੇ ਫਾਨੀ ਤੋਂ ਕੂਚ ਕਰ ਗਈ। ਉਹ ਬੜੇ ਲਾਡਾਂ ਤੇ ਚਾਵਾਂ ਨਾਲ ਪਲਿਆ। ਬਾਦਸ਼ਾਹ ਵੀ ਮਲਕਾ ਦੇ ਮਰਨ ਤੋਂ ਬਾਅਦ ਉਦਾਸ ਰਹਿਣ ਲੱਗ ਪਿਆ। ਕਹਿੰਦੇ ਨੇ ਵਕਤ ਬੜਾ ਵੱਡਾ ਮਰਮ ਹੈ। ਆਸਤਾ ਆਸਤਾ ਬਾਦਸ਼ਾਹ ਨੂੰ ਮਲਕਾ ਦਾ ਗਮ ਭੁੱਲਦਾ ਗਿਆ। ਉਹ ਆਪਣੀ ਮਾਮੂਲ ਦੀ ਜ਼ਿੰਦਗੀ ਜੀਣ ਲੱਗ ਪਿਆ। ਤੇ ਉਦੋਂ ਤੱਕ ਨੰਨਾ ਟਾਈਗਰ ਵੀ ਜਵਾਨ ਹੋ ਗਿਆ। ਬਾਦਸ਼ਾਹ ਸ਼ਿਕਾਰ ਕਰਨ ਦਾ ਬੜਾ ਸ਼ੌਕੀ ਸੀ। ਉਹ ਇੱਕ ਦਿਨ ਆਪਣੇ ਸਿਪਾਹੀਆਂ ਨਾਲ ਸ਼ਿਕਾਰ ਖੇਡਣ ਜੰਗਲ ਵਿੱਚ ਜਾਂਦਾ ਹੈ। ਇਸ ਦਾਸਤਾਨ ਨੂੰ ਰਿਕਾਰਡ ਕਰ ਰਹੇ ਨੇ ਲਾਲਾ ਜੀ। ਤੇ ਸ਼ਾਇਰ ਇੱਥੇ ਕੀ ਲਿਖਦਾ ਹੈ ਕਿ ਪਾਰਸ ਦਾ ਸੀ ਬਾਦਸ਼ਾਹ ਤੇ ਚੜਿਆ ਕਰਨ ਸ਼ਿਕਾਰ, ਉਹਦੇ ਨਾਲ ਸੀ 4 ਸਿਪਾਹੀ ਘੋੜਿਆਂ ਉੱਤੇ ਸਵਾਰ। ਜੰਗਲ ਦੇ ਵਿੱਚ ਆ ਕੇ ਉਹਨਾਂ ਕਈ ਸ਼ਿਕਾਰ ਸੀ ਕੀਤੇ। ਖੇਡਦਿਆਂ ਸ਼ਿਕਾਰ ਉਹਨਾਂ ਨੂੰ 8 ਪੈਰ ਸਣ ਬੀਤੇ। ਸ਼ਾਮਾਂ ਪਈਆਂ ਮੁੜ ਪਏ ਉਥੋਂ ਵੱਲ ਮਹੱਲੀ ਸਾਰੇ। ਕਈ ਤਿੱਤਰ ਬਟੇਰ ਉਹਨਾਂ ਨੇ, ਕਈ ਖਰਗੋਸ਼ ਸੀ ਮਾਰੇ। ਪਿੱਛੇ ਮੁੜਦਿਆਂ ਨਜ਼ਰ ਪਈ ਤੇ ਹਿਰਨ ਚਰੇਂਦਾ ਡਿਠਾ। ਕਹਿੰਦਾ ਬਾਦਸ਼ਾਹ ਹਿਰਨ ਮੈਂ ਮਾਰਾਂ, ਬੋਲ ਆਵਾਜ਼ਾ ਮਿੱਠਾ। ਲਾਇਆ ਉਹਨੇ ਘੋੜਾ ਪਿੱਛੇ, ਹਿਰਨ ਨੇ ਚੁੰਗੀ ਮਾਰੀ। ਬਾਦਸ਼ਾਹ ਉਹਦੇ ਮਗਰ ਸੀ ਚੜਿਆ, ਬਣੀ ਮੁਸੀਬਤ ਭਾਰੀ। ਹਰਨ ਸੀ ਚੁੰਗੀਆਂ ਭਰਦਾ ਉਥੇ ਜੰਗਲਾਂ ਦੇ ਵਿੱਚ ਲੁਕਿਆ। ਬਾਦਸ਼ਾਹ ਕੀਤਾ ਪਿੱਛਾ ਉਹਦਾ, ਉਹ ਵੀ ਤੇ ਨਹੀਂ ਰੁਕਿਆ। ਮੇਰੇ ਦੋਸਤੋ, ਜਦੋਂ ਬਾਦਸ਼ਾਹ ਨੇ ਹਿਰਨ ਦਾ ਪਿੱਛਾ ਕੀਤਾ ਤੇ ਹਿਰਨ ਚੁੰਗੀਆਂ ਭਰਦਾ ਦੂਰ ਨਿਕਲ ਗਿਆ। ਬਾਦਸ਼ਾਹ ਉਹਦੇ ਪਿੱਛੇ ਘੋੜਾ ਦੌੜਾਉਂਦਾ ਆਪਣੇ ਸਿਪਾਹੀਆਂ ਦੀਆਂ ਨਜ਼ਰਾਂ ਤੋਂ ਓਹਲੇ ਹੋ ਗਿਆ। ਹਨੇਰਾ ਵੱਧਦਾ ਗਿਆ ਤੇ ਹਿਰਨ ਗਾਇਬ ਹੋ ਗਿਆ। ਬਾਦਸ਼ਾਹ ਨੇ ਪਿੱਛਾ ਮੁੜਨ ਦਾ ਫੈਸਲਾ ਕੀਤਾ ਤੇ ਉਹਨੂੰ ਇੱਕ ਔਰਤ ਦੇ ਰੋਣ ਦੀ ਆਵਾਜ਼ ਆਈ। ਬਾਦਸ਼ਾਹ ਬੜਾ ਹੈਰਾਨ ਹੋਇਆ ਵੀ ਐਡੇ ਘਨੇ ਜੰਗਲ ਵਿੱਚ ਔਰਤ ਦੇ ਰੋਣ ਦੀ ਆਵਾਜ਼। ਫਿਰ ਉਹਨੇ ਸੋਚਿਆ ਹੋ ਸਕਦਾ ਹੈ ਇਹ ਕੋਈ ਮੁਸੀਬਤ ਵਿੱਚ ਹੋਵੇ ਤੇ ਮੈਨੂੰ ਉਹਦੀ ਮਦਦ ਕਰਨੀ ਚਾਹੀਦੀ ਹੈ। ਖੈਰ, ਉਹਨੇ ਆਪਣਾ ਘੋੜਾ ਉਧਰੋਂ ਮੋੜ ਲਿਆ ਜਿੱਧਰੋਂ ਆਵਾਜ਼ ਆਉਂਦੀ ਪਈ ਸੀ। ਜਦੋਂ ਉਹ ਥੋੜੀ ਦੂਰ ਗਿਆ, ਉਹਨੇ ਵੇਖਿਆ ਇੱਕ ਪੁਰਾਣੇ ਖੂਹ ਦੇ ਕੰਢੇ ਇੱਕ ਖੂਬਸੂਰਤ ਲੜਕੀ, ਜਿੰਦਾ ਗੋਰਾ ਚਿੱਟਾ ਰੰਗ, ਸੁਨਹਿਰੀ ਵਾਲ, ਗਲ ਸ਼ਹਿਜ਼ਾਦੀਆਂ ਵਾਲਾ ਲਿਬਾਸ, ਬੈਠੀ ਰੋ ਰਹੀ ਏ। ਬਾਦਸ਼ਾਹ ਘੋੜੇ ਤੋਂ ਉਤਰ ਕੇ ਉਹਦੇ ਕੋਲ ਜਾਂਦਾ ਹੈ ਤੇ ਇੱਥੇ ਸ਼ਾਇਰ ਕੀ ਲਿਖਦਾ ਹੈ ਤੇ ਰਿਕਾਰਡ ਕਰ ਰਹੇ ਨੇ ਲਾਲਾ ਜੀ। ਡਿੱਠੀ ਉਹਨੇ ਔਰਤ ਰੋਂਦੀ, ਲੈ ਘੋੜੇ ਤੂੰ ਆਇਆ, ਗੋਰਾ ਰੰਗ ਸੁਨਹਿਰੀ ਵਾਲ ਤੇ ਸ਼ਾਹੀ ਲਿਬਾਸ ਸੀ ਪਾਇਆ। ਜਾ ਕੇ ਪੁੱਛਿਆ ਬਾਦਸ਼ਾਹ ਉਹਨੂੰ, ਕੀ ਤੇਰੇ ਨਾਲ ਬੀਤੀ? ਆਖਣ ਲੱਗੀ, ਚਾਚਿਆਂ ਮੇਰਿਆਂ ਚੰਗੀ ਨਹੀਂ ਹੋ ਕੀਤੀ। ਮਾਰ ਕੇ ਮੇਰਾ ਬਾਪ ਤੇ ਭਾਈ, ਖੋਈ ਉਹਨਾਂ ਸ਼ਾਹੀ। ਕੀ ਹੋਇਆ ਸੀ ਉਹਦੇ ਨਾਲ? ਉਹਨੇ ਸਾਰੀ ਗੱਲ ਸੁਣਾਈ। ਦਿਲ ਕਰਦਾ ਏ ਛਾਲ ਮੈਂ ਮਾਰਾਂ ਤੇ ਡੁੱਬਾਂ ਵਿੱਚ ਇਸ ਖੂਹੇ। ਨਾ ਮੇਰੇ ਕੋਈ ਚਨੇ ਰਹਿ ਗਏ, ਨਾ ਕੋਈ ਰਹਿ ਗਿਆ ਬੂਹੇ। ਆਖਣ ਲੱਗਾ ਬਾਦਸ਼ਾਹ ਉੱਥੇ, ਜੇ ਤੂੰ ਹੋਵੇਂ ਰਾਜ਼ੀ, ਕਰਾਂ ਨਿਕਾਹ ਮੈਂ ਤੇਰੇ ਨਾਲ, ਸਦਕੇ ਸ਼ਹਿਰ ਦਾ ਕਾਜ਼ੀ। ਬਾਦਸ਼ਾਹ ਉਹਨੂੰ ਆਪਣੇ ਮਹਿਲਾਂ ਵਿੱਚ ਲੈ ਆਇਆ ਤੇ ਆ ਕੇ ਕਾਜ਼ੀ ਸਦਕੇ ਉਹਦੇ ਨਾਲ ਸ਼ਾਦੀ ਕਰ ਲਈ। ਉਹਦੀ ਸ਼ਾਦੀ ਦੀ ਖੁਸ਼ੀ ਬੜੀ ਧੂਮਧਾਮ ਨਾਲ ਮਹਿਲਾਂ ਵਿੱਚ ਮਨਾਈ ਗਈ। ਵਕਤ ਗੁਜ਼ਰਦਾ ਗਿਆ ਤੇ ਬਾਦਸ਼ਾਹ ਹੌਲੀ ਹੌਲੀ ਬਿਮਾਰ ਹੁੰਦੇ ਗਿਆ। ਉਹਦੇ ਪੁੱਤਰ ਨੰਨੇ ਟਾਈਗਰ ਨੇ ਬੜੇ ਬੜੇ ਹਕੀਮ ਤਬੀਬ ਬੁਲਾਏ, ਪਰ ਬਾਦਸ਼ਾਹ ਦਿਨ ਬਦਿਨ ਹੋਰ ਬਿਮਾਰ ਹੁੰਦਾ ਗਿਆ। ਥੱਕ ਹਾਰ ਕੇ ਨੰਨਾ ਟਾਈਗਰ ਇੱਕ ਨਜੂਮੀ ਕੋਲ ਗਿਆ, ਜਿਹੜਾ ਇੱਕ ਪਹਾੜ ਦੀ ਪੁਰਾਣੀ ਗਾਰ ਵਿੱਚ ਰਹਿੰਦਾ ਸੀ। ਉਹਨੇ ਜਾ ਕੇ ਨਜੂਮੀ ਨੂੰ ਸਾਰੀ ਹਕੀਕਤ ਦੱਸੀ। ਨਜੂਮੀ ਨੇ ਆਪਣੇ ਇਲਮ ਨਾਲ ਹਿਸਾਬ ਲਾਇਆ ਤੇ ਆਖਿਆ, ਬਾਦਸ਼ਾਹ ਨੂੰ ਬਿਮਾਰੀ ਉਹਦੀ ਮਲਕਾ ਕੋਲੋਂ ਲੱਗੀ। ਉਹਦੀ ਮਲਕਾ ਔਰਤ ਨਹੀਂ, ਇੱਕ ਇੱਛਾਧਾਰੀ ਸਪਨੀ ਹੈ। ਇਹ ਜਿਹੜੀ 500 ਸਾਲ ਲੰਘਣ ਤੋਂ ਬਾਅਦ ਆਪਣਾ ਰੂਪ ਬਦਲ ਸਕਦੀ ਹੈ। ਸ਼ਹਿਜ਼ਾਦਾ ਬੜਾ ਹੈਰਾਨ ਹੋਇਆ। ਮਲਕਾ ਤੇ ਸਪਨੀ, ਨਜੂਮੀ ਕੀ ਕਹਿੰਦਾ ਹੈ? ਇੱਥੇ ਸ਼ਾਇਰ ਕੀ ਲਿਖਦਾ ਹੈ? ਮਾਂ ਤੇਰੀ ਜਿਹਨੂੰ ਮਲਕਾ ਆਖਣ, ਔਰਤ ਨਹੀਂ ਉਹ ਸਪਣੀ। ਮਾਰਨ ਆਈ ਬਾਦਸ਼ਾਹ ਤਾਹੀਂ, ਉਹ ਤੇ ਕੋਠੇ ਟਪਣੀ। ਥੋੜਾ ਥੋੜਾ ਜ਼ਹਿਰ ਉਹ ਦੇਵੇ, ਯਕਦਮ ਨਾ ਉਹ ਮਾਰੇ। ਲੈਂਦੀ ਆਪਣੇ ਭਾਈ ਦਾ ਬਦਲਾ, ਕਰਕੇ ਇੰਜ ਦੇ ਕਾਰੇ। ਕਾਲਾ ਨਾਗ ਸੀ ਭਾਈ ਉਹਦਾ, ਬਾਦਸ਼ਾਹ ਕਤਲ ਚ ਕੀਤਾ। ਉਸ ਵੇਲੇ ਤੇ ਨਾਗਣ ਸਪਣੀ ਘੁੱਟ ਸਬਰ ਦਾ ਪੀਤਾ। ਬਣ ਕੇ ਆ ਗਈ ਮਲਕਾ ਨਾਗਣ ਮਹਿਲਾਂ ਵਿੱਚ ਤੁਹਾਡੇ। ਦੇਵੇ ਜ਼ਹਿਰ ਉਹ ਬਾਦਸ਼ਾਹ ਤਾਈਂ, ਵਾਰ ਕਰੇ ਉਹ ਡਾਡੇ। ਆਖਣ ਲੱਗਾ ਨੰਨਾ ਟਾਈਗਰ, ਤੁਸੀਂ ਕਰੋ ਕੋਈ ਚਾਰਾ, ਕਿਵੇਂ ਬਚੇਗਾ ਸਪਣੀ ਕੋਲੋਂ, ਦੱਸੋ ਬਾਪ ਹਮਾਰਾ। ਲੈ ਜਾ ਖਾਕ ਤੇ ਜਾ ਕੇ ਪਾਣੀ ਵਿੱਚ ਮਿਲਾਈ। ਜਦ ਉਹ ਖਾਣਾ ਖਾਵਣ ਲੱਗੇ, ਉਹਨੂੰ ਫੇਰ ਪਿਲਾਈ। ਬਣੇਗੀ ਫੇਰ ਦੁਬਾਰਾ ਨਾਗਣ, ਵਾਰ ਕਰੀ ਤੂੰ ਡਾਢਾ। ਲੁਕ ਜਾਵੀਂ ਤੂੰ ਉਹਦੇ ਕੋਲੋਂ,
ਕਹਿਣਾ ਮੰਨੀ ਸਾਡਾ। ਮੇਰੇ ਦੋਸਤੋ, ਨਜੂਮੀ ਕਹਿਣ ਲੱਗਾ, ਮਲਕਾ ਨੂੰ ਔਰਤ ਦੇ ਰੂਪ ਵਿੱਚ ਨਾ ਮਾਰੀ। ਜਦੋਂ ਉਹ ਸਪਣੀ ਦਾ ਰੂਪ ਧਾਰੇ, ਆਪਣਾ ਫਨ ਖਿਲਾਰੇ, ਉਹੇ ਫਨ ਤੇ ਤੀਰ ਨਾਲ ਵਾਰ ਕਰੀ। ਵੇਖੀ ਤੇਰਾ ਨਿਸ਼ਾਨਾ ਖਤਾ ਨਾ ਹੋਵੇ, ਨਹੀਂ ਤੇ ਉਹ ਤੇਰੀ ਵੈਰਨ ਬਣ ਜਾਏਗੀ। ਸ਼ਹਿਜ਼ਾਦਾ ਕਹਿਣ ਲੱਗਾ, ਉਹਨੂੰ ਔਰਤ ਬਣ ਕੇ ਸ਼ਾਦੀ ਕਰਨ ਦੀ ਕਿਹੜੀ ਲੋੜ ਸੀ? ਉਹ ਉਂਝ ਵੀ ਬਾਦਸ਼ਾਹ ਨੂੰ ਡੰਗ ਮਾਰ ਕੇ ਮਾਰ ਸਕਦੀ ਸੀ। ਨਜੂਮੀ ਕਹਿਣ ਲੱਗਾ, ਬਾਦਸ਼ਾਹ ਨੇ ਉਹਦਾ ਭਰਾ ਕਾਲਾ ਨਾਗ ਤਲਵਾਰ ਮਾਰ ਕੇ ਵੱਢ ਦਿੱਤਾ ਸੀ ਤੇ ਉਹ ਉਹਦਾ ਬਦਲਾ ਲੈਣ ਲਈ ਬਾਦਸ਼ਾਹ ਨੂੰ ਤਰਸਾ ਕੇ ਮਾਰਨਾ ਚਾਹੁੰਦੀ ਹੈ। ਸ਼ਹਿਜ਼ਾਦਾ ਕਹਿਣ ਲੱਗਾ, ਪਰ ਉਹ ਨਾਗਨ ਦੇ ਰੂਪ ਵਿੱਚ ਕਦੋਂ ਆਵੇਗੀ? ਨਜੂਮੀ ਕਹਿਣ ਲੱਗਾ, ਇਹ ਖਾਕ ਲੈ ਜਾ, ਜਦੋਂ ਖਾਣਾ ਖਾਣ ਲੱਗੇਗੀ ਤੇ ਚੋਰੀ ਚੋਰੀ ਉਹਦੇ ਪਾਣੀ ਵਿੱਚ ਪਾ ਦੇਈ। ਉਹਦੇ ਕਮਰੇ ਵਿੱਚ ਪਈ ਪਾਣੀ ਦੀ ਸੁਰਾਹੀ ਦਾ ਪਾਣੀ ਡੋਲ ਦੇਈ। ਜਦੋਂ ਉਹ ਸੌਂ ਜਾਵੇ ਤੇ ਉਹਦੇ ਕਮਰੇ ਨੂੰ ਤਾਲਾ ਲਾ ਦੇਈ। ਇਸ ਦਵਾਈ ਨਾਲ ਉਹਨੂੰ ਰਾਤ ਨੂੰ ਪਿਆਸ ਲੱਗੇਗੀ। ਜਦੋਂ ਉਹਨੂੰ ਪਾਣੀ ਨਾ ਮਿਲਿਆ ਤੇ ਬੂਹਾ ਵੀ ਬੰਦ ਹੋਇਆ ਤੇ ਉਹ ਨਾਗਣ ਬਣ ਕੇ ਕਿਸੇ ਸੁਰਾਖ ਵਿੱਚੋਂ ਬਾਹਰ ਆ ਜਾਏਗੀ। ਇਹੋ ਹੀ ਮੌਕਾ ਹੋਵੇਗਾ, ਤੂੰ ਤੀਰ ਮਾਰ ਕੇ ਉਹਦੇ ਫਨ ਵਿੱਚੋਂ ਆਰ ਪਾਰ ਕਰ ਦੇਈ। ਸ਼ਹਿਜ਼ਾਦਾ ਖਾਕ ਦੀ ਉਹ ਪੁੜੀ ਲੈ ਕੇ ਮਹਿਲਾਂ ਵਿੱਚ ਵਾਪਸ ਆ ਜਾਂਦਾ ਹੈ ਤੇ ਜਿਵੇਂ ਨਜੂਮੇ ਨੇ ਦੱਸਿਆ ਸੀ, ਉਹ ਪੁੜੀ ਪਾਣੀ ਵਿੱਚ ਮਿਲਾ ਕੇ ਮਲਕਾ ਨੂੰ ਪਿਲਾ ਦਿੰਦਾ ਹੈ। ਤੇ ਫਿਰ ਕੀ ਹੁੰਦਾ ਹੈ? ਇੱਥੇ ਸ਼ਾਇਰ ਨੇ ਬੜਾ ਖੂਬਸੂਰਤ ਸ਼ੇਰ ਲਿਖਿਆ ਹੈ ਕਿ ਕੋਲ ਪੁੜੀ ਉਹ ਪਾਣੀ ਅੰਦਰ, ਮਲਕਾ ਨੂੰ ਚਾ ਦਿੰਦਾ, ਪੀ ਗਈ ਮਲਕਾ ਪਾਣੀ ਸਾਰਾ, ਰਹਿ ਗਿਆ ਉਹ ਤੇ ਵੇਂਦਾ। ਫਿਰ ਉਹਨੇ ਜਾ ਕਮਰੇ ਅੰਦਰ ਪਾਣੀ ਡੋਲ ਗਵਾਇਆ। ਜਦ ਉਹ ਮਲਕਾ ਸੌਂ ਗਈ ਉੱਥੇ ਤਾਲਾ ਉਹਨੇ ਲਾਇਆ। ਜਾ ਉਹ ਲੁਕਿਆ ਖਿੜਕੀ ਓਲੇ, ਵੇਖਿਆ ਅਜਬ ਨਜ਼ਾਰਾ, ਵੇਖਿਆ ਉਹਨੇ ਸਪਣੀ ਬਣ ਗਈ ਮਲਕਾ ਫਿਰ ਦੁਬਾਰਾ। ਲੱਗੀ ਸ਼ੂਕਰਾਂ ਮਾਰਨ ਉੱਥੇ, ਫਨ ਫਲਾਇਆ ਸਾਰਾ, ਬੈਠਾ ਟਾਈਗਰ ਖਿੜਕੀ ਓਲੇ, ਚੱਲਿਆ ਨਾ ਕੋਈ ਚਾਰਾ। ਫਿਰ ਉਸ ਆਪਣੀ ਮੋਰੀ ਵਿੱਚੋਂ ਬਾਹਰ ਨਿਕਲ ਉਹ ਆਈ, ਛੱਡੀ ਖਿੜਕੀ ਸ਼ਹਿਜ਼ਾਦੇ ਨੇ, ਕਹਿੰਦੀ ਸੀ ਯਾਰ ਵਲਾਈ। ਵੇਖੀ ਉਹਨੇ ਬਾਗ ਦੇ ਅੰਦਰ ਵੱਲ ਤਲਾਬ ਉਹ ਜਾਂਦੀ, ਨਾਲ ਪਿਆਸ ਉਹ ਸ਼ੂਕਰਾਂ ਮਾਰੇ, ਰੋਂਦੀ ਤੇ ਕੁਰਲਾਉਂਦੀ। ਪਾਣੀ ਪੀ ਤਲਾਬ ਤੂੰ ਸਪਣੀ, ਜੰਗਲਾਂ ਦਾ ਰੁਖ ਕੀਤਾ, ਉਹਨੇ ਜਦ ਤਲਾਬ ਦੇ ਉਤੋਂ ਪਾਣੀ ਸੀ ਰਜ ਪੀਤਾ। ਸ਼ਹਿਜ਼ਾਦਾ ਵੀ ਉਹਦੇ ਪਿੱਛੇ ਜੰਗਲਾਂ ਦੇ ਵਿੱਚ ਆਇਆ, ਨਾ ਫਨ ਫਲਾਵੇ ਜਾਂਦੀ, ਨਾ ਉਸ ਤੀਰ ਚਲਾਇਆ। ਮੇਰੇ ਦੋਸਤੋ, ਜਦੋਂ ਸਪਣੀ ਨੇ ਤਲਾਬ ਤੋਂ ਪਾਣੀ ਪੀਤਾ ਤੇ ਉਹ ਮਹਿਲਾਂ ਵੱਲ ਜਾਣ ਦੀ ਬਜਾਏ ਉਸੇ ਜੰਗਲ ਵੱਲ ਟੁਰ ਪਈ ਜਿੱਧਰੋਂ ਉਹ ਆਈ ਸੀ। ਸ਼ਹਿਜ਼ਾਦਾ ਵੀ ਉਹਦੇ ਪਿੱਛੇ ਪਿੱਛੇ ਜੰਗਲ ਵਿੱਚ ਚਲਾ ਗਿਆ। ਉਹ ਉਸੇ ਤਾੜ ਦੇ ਵਿੱਚ ਸੀ ਭਈ ਇਹ ਆਪਣਾ ਫਨ ਫਲਾਵੇ ਤੇ ਮੈਂ ਤੀਰ ਮਾਰ ਕੇ ਇਹਦਾ ਸਰ ਲਾ ਦਿਆਂ। ਪਰ ਉਹ ਇੱਕ ਗਾਰ ਦੇ ਸਾਹਮਣੇ ਆ ਕੇ ਰੁਕ ਗਈ। ਸ਼ਹਿਜ਼ਾਦਾ ਵੀ ਇੱਕ ਦਰਖਤ ਤੇ ਚੜ ਗਿਆ। ਉਹਨੇ ਵੇਖਿਆ ਗਾਰ ਦੇ ਵਿੱਚੋਂ ਇੱਕ ਕਾਲੇ ਰੰਗ ਦਾ ਸ਼ੀਸ਼ ਨਾਗ ਨਿਕਲਿਆ ਤੇ ਉਹ ਸਪਣੀ ਉਹਦੇ ਨਾਲ ਝੂਮਣ ਲੱਗ ਪਈ। ਥੋੜੀ ਦੇਰ ਤੱਕ ਉਹ ਇੱਕ ਦੂਜੇ ਨਾਲ ਮਸਤੀ ਕਰਦੇ ਰਹੇ ਤੇ ਸ਼ੀਸ਼ ਨਾਗ ਦੁਬਾਰਾ ਆਪਣੀ ਗਾਰ ਵਿੱਚ ਚਲਾ ਗਿਆ। ਇਹੋ ਹੀ ਮੌਕਾ ਸੀ। ਸ਼ਹਿਜ਼ਾਦੇ ਨੇ ਤੀਰ ਉਹਦੇ ਫਨ ਦੇ ਆਰ ਪਾਰ ਕਰ ਦਿੱਤਾ। ਉਹਦੀ ਇੱਕ ਜ਼ੋਰਦਾਰ ਸ਼ੂਕਰ ਨਿਕਲੀ ਤੇ ਉਹ ਜ਼ਮੀਨ ਤੇ ਆਣ ਪਈ ਤੇ ਛੱਤੇ ਨਾਲ ਔਰਤ ਦਾ ਰੂਪ ਧਾਰਨ ਲੱਗ ਪਈ। ਹਜੇ ਉਹ ਅੱਧੀ ਕੁ ਔਰਤ ਬਣੀ ਸੀ, ਸ਼ਹਿਜ਼ਾਦੇ ਨੇ ਦੂਜਾ ਤੀਰ ਮਾਰਿਆ ਤੇ ਸਪਣੀ ਮਰ ਗਈ। ਇੰਨੇ ਚਿਰ ਨੂੰ ਸ਼ੀਸ਼ ਨਾਗ ਵੀ ਗਾਰ ਚੋਂ ਬਾਹਰ ਆ ਗਿਆ। ਉਹਨੇ ਸਪਣੀ ਮਰੀ ਵੇਖ ਆਪਣਾ ਫਲ ਫੈਲਾਇਆ ਤੇ ਸ਼ੂਕਰਾਂ ਮਾਰਨ ਲੱਗ ਪਿਆ। ਸ਼ਹਿਜ਼ਾਦੇ ਨੇ ਉਹਦੀ ਅੱਖ ਦਾ ਨਿਸ਼ਾਨਾ ਲੈ ਕੇ ਤੀਰ ਮਾਰਿਆ ਤੇ ਸੱਪ ਕਲਾਬਾਜ਼ੀਆਂ ਖਾ ਕੇ ਡਿੱਗ ਪਿਆ। ਸ਼ਹਿਜ਼ਾਦੇ ਨੇ ਦੂਜਾ ਤੀਰ ਮਾਰ ਕੇ ਸ਼ੀਸ਼ ਨਾਗ ਵੀ ਮਾਰ ਦਿੱਤਾ। ਸ਼ਹਿਜ਼ਾਦੇ ਨੇ ਸ਼ੀਸ਼ ਨਾਗ ਦੇ ਗਲੇ ਅੰਦਰ ਜਿਹੜਾ ਮਣਕਾ ਸੀ ਤਲਵਾਰ ਮਾਰ ਕੇ ਕੱਢ ਲਿਆ ਤੇ ਅੱਧੀ ਔਰਤ ਦੇ ਅੱਧੀ ਸਪਣੀ ਨੂੰ ਲੈ ਕੇ ਮਹਿਲਾਂ ਵਿੱਚ ਆ ਗਿਆ। ਤੇ ਫਿਰ ਉਹਨੇ ਸਾਰੇ ਦਰਬਾਰੀਆਂ ਨੂੰ ਮਲਕਾ ਦੀ ਹਕੀਕਤ ਦੱਸੀ। ਨਾਲੇ ਉਹ ਮਣਕਾ ਬਾਦਸ਼ਾਹ ਨੂੰ ਲਾ ਕੇ ਉਹਦਾ ਸਾਰਾ ਜ਼ਹਿਰ ਖਿੱਚ ਲਿਆ। ਬਾਦਸ਼ਾਹ ਦੁਬਾਰਾ ਠੀਕ ਹੋ ਗਿਆ ਤੇ ਉਹ ਰਾਜ਼ੀ ਖੁਸ਼ੀ ਵਸਣ ਲੱਗ ਪਿਆ। ਬਾਦਸ਼ਾਹ ਨੇ ਨੰਨੇ ਟਾਈਗਰ ਨੂੰ ਸ਼ਾਬਾਸ਼ ਦਿੱਤੀ ਤੇ ਉਹਦਾ ਵਿਆਹ ਮਿਸਰ ਦੀ ਇੱਕ ਸ਼ਹਿਜ਼ਾਦੀ ਨਾਲ ਕਰ ਦਿੱਤਾ। ਮੇਰੇ ਦੋਸਤੋ, ਮਿੱਤਰੋ ਤੇ ਬੇਲੀਓ, ਇਹ ਸੀ ਸਾਡੀ ਅੱਜ ਦੀ ਕਹਾਣੀ। ਤੁਹਾਨੂੰ ਕਿਵੇਂ ਦੀ ਲੱਗੀ ਆਪਣੇ ਕਮੈਂਟਸ ਵਿੱਚ ਜ਼ਰੂਰ ਦੱਸਣਾ। ਇਹਦੇ ਨਾਲ ਹੀ ਸਾਂਵਲ ਰਾਏ ਔਰ ਲਾਲਾ ਜੀ ਔਰ ਸ਼ਾਇਰ ਨਜ਼ੀਰ ਸੁਲਤਾਨੀ ਨੂੰ ਇਜਾਜ਼ਤ ਦਿਓ। ਰੱਬ ਰਾਖਾ, ਰੱਬ ਰਾਖਾ।